ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਥਰਡ ਵਾਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਵਿਚਾਰਾਂ ਸੁਣ ਜਾ ਰਹੇ ਹਾਂ ਡਾਕਟਰ ਸਾਹਿਬ ਜੀ ਹੋਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਔਰ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਸੈਗਮੈਂਟ ਅਸੀਂ ਹਮੇਸ਼ਾ ਹੀ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਜਿਹੜੇ ਕਿ ਅੱਜ 168 ਦਿਨ ਬੀਤਣ ਬਾਅਦ ਵੀ ਉਸੇ ਹੀ ਕੈਦ ਦੇ ਵਿੱਚ ਫਸੇ ਹੋਏ ਨੇ। ਉਵੇਂ ਹੀ ਗੰਦੀ ਰਾਜਨੀਤੀ ਇਹਨਾਂ ਦੀ ਹਿੰਦੂ ਤਵੀਆਂ ਦੀ ਜਿਹੜੀ ਪੀੜ ਕਸ਼ਮੀਰ ਦੇ ਲੋਕ 168 ਦਿਨ ਤੋਂ ਹੰਢਾ ਰਹੇ ਨੇ। ਅੱਜ ਭਾਰਤ ਦੇ 200 ਮਿਲੀਅਨ ਮੁਸਲਮਾਨ ਵੀ ਉਹ ਕਈ ਮਹੀਨਾ ਡੇਢ ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ ਔਰ ਆਉਣ ਵਾਲਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਜਿਹੜੀ ਤਲਵਾਰ ਲਟਕ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਖਲੋਤੇ ਨੇ। ਥਾਂ ਥਾਈਂ ਕੱਲਾ ਸ਼ਾਹੀਨ ਬਾਗ ਦਿੱਲੀ ਨਹੀਂ ਹੈ, ਲਖਨਊ ਵੀ ਹੈ, ਪਟਨਾ ਸਾਹਿਬ ਵੀ ਹੈ, ਕਲਕੱਤਾ ਵੀ ਹੈ। ਨਾਰਥ ਈਸਟ ਦੀਆਂ ਤਾਂ ਖਬਰਾਂ ਹੀ ਗਾਇਬ ਕੀਤੀਆਂ ਹੋਈਆਂ ਨੇ ਔਰ ਕਸ਼ਮੀਰ ਦੇ ਹਵਾਲੇ ਨਾਲ ਵੀ ਜਿਹੜੀਆਂ ਸਾਰੀਆਂ ਖਬਰਾਂ ਆ ਰਹੀਆਂ ਨੇ ਥੋੜ੍ਹੀਆਂ ਬਹੁਤ ਉਹ ਦੱਸ ਰਹੀਆਂ ਕਿ ਹੁਣ ਆਰਮਡ ਰੈਜ਼ਿਸਟੈਂਸ ਵੀ ਹਥਿਆਰਬੰਦ ਸ਼ੁਰੂ ਹੋਈ ਹੈ। ਔਰ ਹਾਲਾਂਕਿ ਜੇ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਹਵਾਲੇ ਨਾਲ ਕਰੀਏ ਤਾਂ ਅਮਿਤ ਸ਼ਾਹ ਨੇ ਬੜੇ ਗਰਜਵੇਂ ਅੰਦਾਜ਼ ਦੇ ਵਿੱਚ ਕਿਹਾ ਕਿ ਡਿਸਪਾਈਟ ਪ੍ਰੋਟੈਸਟ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਵਿਲ ਨਾਟ ਬੀ ਵਿਦਡਰਾਨ। ਅਮਿਤ ਸ਼ਾਹ ਕਿ ਵੀ ਬਿਲਕੁਲ ਅਸੀਂ ਇਹਨੂੰ ਵਿਦਡਰਾ ਨਹੀਂ ਕਰਾਂਗੇ। ਔਰ ਕਸ਼ਮੀਰ ਦੇ ਹਵਾਲੇ ਨਾਲ ਇਹ ਖਬਰ ਹੈ ਕਿ ਆਰਮੀ ਜਵਾਨ SPO ਕਿਲਡ 2 ਮਿਲੀਟੈਂਟਸ ਗਨ ਡਾਊਨ ਇਨ J&K's ਪੁਲਵਾਮਾ। ਔਰ ਇਹ ਕਿ ਵੀ ਉੱਥੇ ਮੁਕਾਬਲਾ ਹੋਇਆ ਔਰ ਇੱਕ SPO ਔਰ ਇੱਕ ਆਰਮੀ ਦਾ ਜਵਾਨ ਮਾਰਿਆ ਗਿਆ। ਔਰ ਇਹ ਜਿਹੜਾ ਡਿਸਟ੍ਰਿਕਟ ਖਰੀਊ ਏਰੀਆ ਉਹਦੇ 'ਚ ਹੋਇਆ ਔਰ ਸਿਕਿਉਰਿਟੀ ਫੋਰਸਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤੇ ਨੇ ਔਰ SPO ਸ਼ਾਹਬਾਜ਼ ਅਹਿਮਦ ਉੱਥੇ ਮਾਰਿਆ ਗਿਆ ਔਰ ਜਿਹੜਾ ਜਵਾਨ ਜ਼ਖਮੀ ਸੀ ਉਹ ਬਾਅਦ ਦੇ ਵਿੱਚ ਜ਼ਖਮਾਂ ਦੀ ਤਾਬ ਨਾ ਲਿਆਂਦਿਆਂ ਹੋਇਆ ਮਾਰਿਆ ਗਿਆ। ਸੋ ਜ਼ਾਹਰ ਹੈ ਕਿ ਕਾਫੀ ਕੁਛ ਐਸਾ ਚੱਲ ਰਿਹਾ ਹੈ ਜਿਹੜਾ ਸਾਹਮਣੇ ਨਜ਼ਰਾਂ ਦੇ ਨਹੀਂ ਆਉਂਦਾ। ਲੇਕਿਨ ਇੱਕ ਗੱਲ ਸਾਹਮਣੇ ਹੈ ਵੀ ਇਹਨਾਂ ਦੇ ਹੌਸਲੇ ਕਿਸ ਕਦਰ ਵਧੇ ਹੋਏ ਨੇ ਬਿਲਕੁਲ ਇਹ ਸਾਰੀ ਦੌਰ ਦੇ ਵਿੱਚ, ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਉਸ ਲੈਵਲ ਤੇ ਨਹੀਂ ਪਿਆ ਕਿ ਜੇ ਕੋਈ ਵਾਸ਼ਿੰਗਟਨ ਪੋਸਟ ਨੇ ਐਡੀਟੋਰੀਅਲ ਲਿਖੇ, ਉਹਨਾਂ ਦਾ ਮਾਲਕ ਜਿਹੜਾ ਐਮਾਜ਼ੋਨ ਦਾ ਹੈ ਉਹ ਜੇ ਗਏ ਤਾਂ ਉਹਨੂੰ ਕਿਵੇਂ ਧਮਕੀਆਂ ਦਿੱਤੀਆਂ। ਹੁਣ ਈਵਨ ਜਿਹੜੀ ਇਹਨਾਂ ਦੇ ਹਿੰਦੂ ਡਾਇਰੈਕਟਰ ਔਰ ਦੂਸਰੇ ਵੀ ਨੇ, ਮਾਈਕਰੋਸਾਫਟ ਵਾਲੇ ਹੋਣ ਜਾਂ ਦੂਸਰੇ, ਉਹਨਾਂ ਨੂੰ ਵੀ ਜਿਹੜਾ ਖ਼ਾਸ ਤੌਰ 'ਤੇ ਇੱਕ ਸਾਹਮਣੇ ਆਇਆ ਕਿ ਮਾਈਕਰੋਸਾਫਟ ਦੀ ਚੀਫ ਹੈ ਬੀਬੀ ਸਤਿਆ ਨਡੇਲਾ ਔਰ ਇਹ ਉਹਨੇ ਕਿਹਾ ਕਿ ਮੈਂ ਤਾਂ ਇਹ ਡਰੀਮ ਕਰਦੀ ਹਾਂ ਕਿ ਕਿਸੇ ਵੇਲੇ ਈਵਨ ਬੰਗਲਾਦੇਸ਼ ਵਾਲਾ ਉੱਥੇ ਇੱਕ ਨਵੀਂ ਕੰਪਨੀ ਵਰਗੇ ਜਿਹੜਾ ਉਸ ਦਾ ਹੈੱਡ ਹੋਏ। ਤਾਂ ਇਹਨਾਂ ਨੇ ਇਹ ਸਟੋਰੀ ਹੈ Satya Nadella, CEO of Microsoft Corporation, has postponed his trip to India, which sources said has been scheduled later. ਹੁਣ ਇਹਨੇ ਜਾਣਾ ਸੀ ਕਿਉਂਕਿ ਉਹਨੇ ਜਿਹੜਾ ਇਸ ਬੀਬੀ ਨੇ ਇਹ ਬਿਆਨ ਦਿੱਤਾ ਕਿ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ ਕਿ ਜਿਹੜਾ ਆਈ ਥਿੰਕ ਵਟ ਇਜ਼ ਹੈਪਨਿੰਗ ਇਜ਼ ਸੈਡ। ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਔਰ ਇਹ ਕਿਹਾ ਐਡੀਟਰਸ ਰਾਊਂਡ ਟੇਬਲ US ਦੇ ਵਿੱਚ मीटिंग उन्होंने कहा, आई थिंक वट इज़ हैपनिंग इज़ सैड, आई थिंक इट इज़ जस्ट बैड, इफ़ एनीथिंग आई वुड लव टू सी ए Bangladeshi immigrant who comes to India and creates the next unicorn in India or becomes the CEO of Infosys, that should be the aspiration। उन्होंने कहा जी ये बुरा हो रहा जो हो रहा, मैं तो ये समझते हैं भी कोई बांग्लादेशी कल नूं, क्योंकि हुण बहुती ਪਾਬੰਦੀ CAA ਦੇ ਥੱਲੇ ਔਰ ਦੂਸਰੇ ਥੱਲੇ ਬੰਗਲਾਦੇਸ਼ੀਆਂ ਦੇ ਉੱਤੇ ਹੈ ਵੀ ਉਹ ਆਏ ਇਮੀਗ੍ਰੈਂਟ ਦੇ ਤੌਰ ਤੇ ਭਾਰਤ 'ਚ ਔਰ ਉਹ ਇੱਕ ਆਪਣੀ ਯੂਨੀਕੋਰਨ ਦਾ ਜਿਹੜਾ ਹੈਡ ਬਣਾਏ ਔਰ CEO ਬਣ ਜਾਏ ਇਨਫੋਸਿਸ ਵਰਗਿਆਂ ਦਾ। ਹੁਣ ਜਿਉਂ ਹੀ ਇਹ ਉਹਦਾ ਬਿਆਨ ਆਇਆ ਇਹਨਾਂ ਨੂੰ ਜਿਹੜਾ ਉਹ ਅੱਗ ਲੱਗ ਗਈ। ਸੂਨ ਆਫਟਰ ਦਾ ਨਡੇਲਾਜ਼ ਆਨਸਰ ਗॉट ਪਲਾਸਟਰਡ ਆਲ ਓਵਰ ਦਾ ਇੰਟਰਨੈਟ ਐਂਡ ਇਨ ਨਿਊਜ਼ਪੇਪਰਸ ਔਰ ਉਹਨਾਂ ਨੇ 4 ਚਫੇਰੇ ਉਸ ਦੀ ਟ੍ਰੋਲਿੰਗ ਸ਼ੁਰੂ ਕਰ ਦਿੱਤੀ ਔਰ ਹੁਣ ਉਹਨਾਂ ਨੇ ਉਸ ਦੀ ਵਿਜ਼ਿਟ ਵੀ ਅੱਗੇ ਪਾ। ਇਹ ਹੁਣ ਮਾਈਕਰੋਸਾਫਟ ਜਿਹਦੇ 'ਚ ਹਜ਼ਾਰਾਂ ਜਿਹੜੇ ਇੰਡੀਅਨ ਔਰ ਦੂਜੇ ਨੇ ਉਹ ਹਾਇਰ ਅਹੁਦਿਆਂ 'ਤੇ ਬੈਠੇ ਨੇ ਔਰ ਉਹਨਾਂ ਦੀ ਰੋਟੀ ਰੋਜ਼ੀ ਚੱਲਦੀ ਹੈ ਔਰ ਉਹ ਕਿਸ ਕਦਰ ਇਹਨਾਂ ਨੇ ਟ੍ਰੋਲਿੰਗ ਕੀਤੀ ਕਿ ਉਹਨੇ ਨਡੇਲਾ ਨੇ ਕਲੈਰੀਫਾਈਂਗ ਸਟੇਟਮੈਂਟ ਦਿੱਤੀ, ਐਵਰੀ ਕੰਟਰੀ ਵਿਲ ਐਂਡ ਸ਼ੁੱਡ ਡਿਫਾਈਨ ਇਟਸ ਬਾਰਡਰਸ, protect national security and set immigration policy accordingly, he said in a company statement, and
in democracies that is something that the people and their governments will debate and define within those bounds. Statement from Satya Nadella, शायद lady है ਜਾਂ ਬੰਦਾ ਹੈ ਮੈਨੂੰ ਨਹੀਂ ਪਤਾ ਹੈ, ਔਰ ਇਹਦੇ ਬਾਵਜੂਦ ਕਿ ਉਹਨੇ ਕਲੈਰੀਫਿਕੇਸ਼ਨ ਦਿੱਤੀ ਹੈ, ਲੇਕਿਨ ਇਸ ਤੋਂ ਪਹਿਲਾਂ ਹੀ ਜਿਹੜੀ ਮੀਨਾਕਸ਼ੀ ਲੇਖੀ ਬੀਜੇਪੀ ਦੀ ਸਪੋਕਸਪਰਸਨ ਹੈ, ਉਹਨੇ ਕਿਹਾ how literate need to be educated. Perfect example. Precise reason for CAA to grant opportunities to persecuted minorities from Bangladesh, Pakistan and Afghanistan. How about granting these opportunities to Syrian Muslims instead of Yazidis in USA? ਹੁਣ ਇਹ ਉਹਨਾਂ ਦੀ ਸਪੋਕਸਪਰਸਨ ਕਹਿ ਰਹੀ ਹੈ, ਹਾਲਾਂਕਿ ਇਸ ਬੇਵਕੂਫ ਨੂੰ ਇਹ ਨਹੀਂ ਪਤਾ ਹੈ ਕਿ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਸੀਰੀਅਨ ਮੁਸਲਮਾਨ ਜਾਂ ਯੈਜ਼ਦੀ ਦੇ ਵਿੱਚ ਕੋਈ ਡਿਫਰੈਂਸ ਨਹੀਂ ਕੀਤਾ ਗਿਆ ਜੀ। ਜਸਟਿਨ ਟਰੂਡੋ ਆਪ ਰਿਸੀਵ ਕਰਨ ਗਿਆ ਸੀਰੀਅਨ ਮੁਸਲਮਾਨਾਂ ਨੂੰ। ਅਮਰੀਕਾ ਦੇ ਵਿੱਚ ਵੀ ਜਿਹੜੇ ਆਏ ਨੇ ਉਹਨਾਂ ਨੂੰ ਅਸਾਈਲਮ ਉਵੇਂ ਹੀ ਦਿੱਤੀ ਗਈ ਹੈ ਜਿਵੇਂ ਯੈਜ਼ਦੀ ਨੂੰ ਦਿੱਤੀ ਗਈ ਹੈ। ਪਹਿਲਾਂ ਬੀਬੀ ਮੀਨਾ ਲక్ష్ਮੀ ਬਈ ਮੀਨਾ ਚੋਂ ਨਿਕਲ ਔਰ ਇਹ ਦੇਖ ਕਿ ਵੀ ਹੈ ਕਿ ਇਹਨਾਂ ਦੇ ਅਸਾਈਲਮ ਲਾਅ ਕੀ ਨੇ। ਜੇ ਤੁਸੀਂ ਉੱਦਾਂ ਦੇ ਅਸਾਈਲਮ ਲਾਅ ਬਣਾ ਦਿਓ ਕਿ ਭਾਈ ਕੋਈ ਸਿੱਖ ਹੋਏ, ਹਿੰਦੂ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਕਿਤੇ ਵੀ ਪਰਸੀਕਿਊਟਡ ਹੈ, ਉਹ ਆ ਕੇ ਪ੍ਰੂਵ ਕਰੇ। ਇੱਥੇ ਕੋਈ ਸਰਟੀਫਿਕੇਟ ਤਾਂ ਨਹੀਂ ਲੈ ਕੇ ਆਉਂਦੇ ਕਿ ਜੀ ਇੰਡੀਆ 'ਚ ਸਾਡੇ ਨਾਲ ਪਰਸੀਕਿਊਸ਼ਨ ਹੋਈ ਹੈ। ਇੱਥੇ ਜੱਜ ਡਿਸਾਈਡ ਕਰਦੇ। ਜੇ ਤੁਸੀਂ ਇਸ ਕਿਸਮ ਦਾ ਸੈਟਅਪ ਬਣਾ ਦਿਓ, ਉਹਦੇ 'ਚ ਬੇਸ਼ੱਕ ਮੈਜੋਰਿਟੀ ਹਿੰਦੂ ਐਡਜਸਟ ਹੋਣ, ਕੋਈ ਇਤਰਾਜ਼ ਨਹੀਂ ਹੈ, ਲੇਕਿਨ ਇਹ ਗੱਲ ਦੱਸਦੀ ਹੈ ਕਿ ਕਿਸ ਹੱਦ ਤੱਕ ਇਹ ਸਾਰੀ ਨਫ਼ਰਤ ਚੱਲ ਰਹੀ ਹੈ। ਔਰ ਇਸ ਦੇ ਉੱਤੇ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਵੀ ਮੋਦੀ ਗਵਰਨਮੈਂਟ ਓਪਨਲੀ ਥ੍ਰੈਟਨਸ ਮਾਈਕਰੋਸਾਫਟ, ਵਾਸ਼ਿੰਗਟਨ ਪੋਸਟ, ਐਮਾਜ਼ੋਨ। ਔਰ ਉਹਨਾਂ ਨੇ ਕਿਹਾ ਵੀ ਇਹ ਇਹੀ ਵਾਸ਼ਿੰਗਟਨ ਪੋਸਟ ਹੈ ਕਿ ਜਦੋਂ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਭਾਰਤ ਦੀ ਵਿਜ਼ਿਟ 'ਤੇ ਗਿਆ ਤੇ ਕਿਵੇਂ ਐਂਟਾਈ ਸਿੱਖ ਕੈਂਪੇਨ ਵਾਲੇ ਜਿਹੜੀ ਉਹਨਾਂ ਨੇ ਉੱਥੇ ਸ਼ੁਰੂ ਕੀਤਾ। ਈਵਨ ਵਾਸ਼ਿੰਗਟਨ ਪੋਸਟ ਨੇ ਵੀ ਉਹਨਾਂ ਨੂੰ ਓਬਲਾਈਜ ਕੀਤਾ ਸੀ, ਪਰ ਹੁਣ ਇਹ ਉਹਨੂੰ ਹੀ ਬੁਲੀ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਜਿਹੜਾ ਇੰਡੀਪੈਂਡੈਂਟਲੀ ਜੋ ਚੱਲ ਰਿਹਾ ਸੀ ਉੱਥੇ ਕਸ਼ਮੀਰ ਦੇ ਹਵਾਲੇ ਨਾਲ ਜਾਂ CAA ਦੇ ਹਵਾਲੇ ਨਾਲ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਈਵਨ ਦੀਪਿਕਾ ਪਾਦੂਕੋਨ ਵਰਗੀ ਜਿਹੜੀ ਸਾਇਲੈਂਟ ਰਹੀ ਭਾਵੇਂ JNU 'ਚ ਵਿਜ਼ਿਟ ਕੀਤਾ, ਉਹਨੂੰ ਉਹਨਾਂ ਨੇ ਉਹਦੇ ਖਿਲਾਫ ਹੈਸ਼ਟੈਗ ਸ਼ੁਰੂ ਕੀਤੇ। ਇਸੇ ਤਰ੍ਹਾਂ ਉਹ ਫਿਲਮ ਇੰਡਸਟਰੀ ਦੇ ਕਪੂਰ ਹੋਣ, ਖਾਨ ਹੋਣ, ਉਹਨਾਂ ਨੂੰ ਐਂਟਾਈ ਹਿੰਦੂ ਕਹਿ ਕੇ ਤੇ ਜਿਹਾਦੀ ਬਾਲੀਵੁੱਡ ਟ੍ਰੋਲਿੰਗ ਕੀਤੀ। ਨਾਓ ਵੈਨ CEO of Microsoft, Satya Nadella, who is a Hindu himself, criticized CAA, BJP threatened him, Indian media ran campaign against him and even former Indian Army veterans trolled him. Satya Nadella has cancelled his visit to India. ਅਸੀਂ already ਇਹ ਡਿਸਕਸ ਕੀਤੇ। BJP also ran hashtag boycott Amazon campaign before Jeff Bezos visited India, accusing Amazon of selling anti-Hindu books and all BJP leaders sidelined him. Modi ministers ignored him just like they sidelined Trudeau. Piyush Goyal even said, Amazon will not be doing a favor to us if it invests in India or not. ਕਿੱਥੇ ਇਹ ਤਰਲੇ ਲੈਂਦੇ ਸੀ ਆ ਕੇ ਮੋਦੀ ਹੋਏ, ਇਹ ਇਹਨਾਂ ਦਾ ਹੁਣ ਹੰਕਾਰ ਹੀ ਇਹਨਾਂ ਨੂੰ ਮਾਰੇਗਾ। ਇਹ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਫਿਰ ਉਹਨਾਂ ਨੇ ਕਿਹਾ ਕਿ ਵੀ ਗੀਤਾ ਗੋਪੀਨਾਥ of IMF had to condemn BJP, saying India desperately needs investment because its economy is in a slump. She condemned BJP remarks against Jeff Bezos. BJP leaders openly threatened Jeff Bezos because Washington Post is owned by his group. ਔਰ ਇਹ ਉਹਨਾਂ ਨੇ ਸਾਰਾ ਕਿਹਾ ਕਿ ਵੀ ਇਹ ਜਿਹੜਾ ਅੱਜ ਸਾਰਾ ਚੱਲ ਰਿਹਾ ਕਿ ਈਵਨ ਉਹਨਾਂ ਨੇ ਵਿਦਨ ਕੰਟਰੀ BJP has removed editors from Hindustan Times, IBN, India Today, who criticized government and ran campaigns against India Today for weeks when it exposed role of Akhil Bharatiya Vidyarthi Parishad in JNU violence and told its entire staff to take back their sting operation, expose and coverage। ਕਿ ਉਹਨਾਂ ਨੂੰ ਕਿਵੇਂ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਕਿ ਜਿਹੜੇ ਤੁਸੀਂ ਸਟਿੰਗ ਆਪਰੇਸ਼ਨ ਕੀਤੇ ਨੇ ਇਹਨਾਂ ਨੂੰ ਖਤਮ ਕਰੋ ਔਰ ਇਹਨਾਂ ਨੂੰ ਵਾਪਸ ਲਓ। Sikhs must use these examples to educate people abroad on how fake states, media reports in India are and how India's communal nationalists threaten media, brands big companies from India and abroad, or complete murder of democracy going on। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਸੋ ਅੱਜ ਦੇ ਸਾਡੇ ਤਜਰਬੇ ਨੇ ਦੱਸਿਆ ਵੀ ਫੇਸਬੁੱਕ ਤੋਂ ਤਾਂ ਮੈਸੇਜ ਰਿਟਰੀਵ ਨਹੀਂ ਹੁੰਦੇ, ਉਹ ਤਾਂ
ਐਂਡ 'ਚ ਜਾ ਕੇ ਅਸੀਂ ਕੱਲ੍ਹ ਹੀ ਪੜ੍ਹ ਸਕਾਂਗੇ, ਪਰ ਅੱਜ ਮੈਂ ਆਪਣਾ ਮਾਈਕ YouTube ਵਾਲਾ ਤੁਹਾਨੂੰ ਦਿੰਦਾ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਫਾਰੂਕ ਸ਼ਾਹਜਾਨ ਸਾਹਿਬ ਲਿਖਦੇ ਨੇ ਕਿ ਸਲਾਮ ਐਂਡ ਸਤਿ ਸ਼੍ਰੀ ਅਕਾਲ ਡੀਅਰ ਡਾਕਟਰ ਸਾਹਿਬ ਐਂਡ ਪ੍ਰੀਟੀ ਸਿਸਟਰ ਨੀਲਮ ਕੌਰ, ਥੈਂਕ ਯੂ ਸੋ ਮਚ। ਐਂਡ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਮੇਰ ਕਰਨਾ ਜੀ, ਵਾਹਿਗੁਰੂ ਜੀ। ਫਿਰ ਉਹਨਾਂ ਨੇ ਜੀ ਨਿਆਜ਼ੀ ਸਾਨੂੰ ਆਪਣਾ ਪਿਆਰ ਭੇਜਦੇ ਨੇ, ਫਿਰ ਲਿਖਦੇ ਨੇ ਵੈਲਕਮ ਡਾਕਟਰ ਅਮਰਜੀਤ ਸਿੰਘ ਜੀ। ਫਿਰ ਬਲਵਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਖਾਲਸਾ ਸਾਡੇ ਸ਼ਹਿਰ ਮਲੇਰਕੋਟਲੇ ਵਿੱਚ 12ਵੇਂ ਦਿਨ ਵੀ ਜਾਰੀ ਰਿਹਾ ਪ੍ਰੋਟੈਸਟ, ਜਿਸ ਵਿੱਚ ਆਲੇ ਦੁਆਲੇ ਪਿੰਡਾਂ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸਾਡੇ ਸਿੱਖ ਵੀਰ ਭੈਣ ਖੁੱਲ੍ਹ ਕੇ ਸਪੋਰਟ ਕਰ ਰਹੇ ਹਨ। ਫਿਰ ਉਹਨਾਂ ਨੇ ਫਿਰ ਮੋਬੀ ਆਇਰੋਨੋ ਕੌਣ ਨੇ, ਮੇਰੇ ਖਿਆਲ ਉਹਨਾਂ ਦਾ ਨਾਂ ਹੀ ਹੋਣਾ, ਉਹ ਕਹਿੰਦੇ ਨੇ ਕਿ ਲਵ ਫਰੋਮ ਪਾਕ ਸਰ ਜੀ। ਐਂਡ ਬਲਵਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਸਰ ਜੀ ਸੌਰੀ ਮੈਂ ਖਾਲਸਾ ਅੱਗੇ ਜੀ ਲਗਾਉਣਾ ਭੁੱਲ ਗਿਆ। ਸੋ ਫਿਰ ਮਨਿੰਦਰ ਸਿੰਘ ਬੁੱਟਰ ਜੀ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਸਿੰਘ ਜੀ ਤੁਸੀਂ ਨਾ ਦਰ ਮੁਨੀ ਦੇ ਹਾਂਜੀ ਨਾਰਦ ਮੁਨੀ ਦੇ ਇਤਿਹਾਸ ਬਾਰੇ ਤਾਂ ਚੰਗੀ ਤਰ੍ਹਾਂ ਜਾਣਦੇ ਹੋ। ਫੇਸਬੁੱਕ ਕੌਮ ਲਈ ਅੱਜ ਦਾ ਨਾਰਦ ਦਾ ਕੰਮ ਕਰ ਰਹੀ ਹੈ। ਹੁਣ ਤੱਕ ਮੈਂ ਫੇਸਬੁੱਕ ਤੇ ਤਕਰੀਬਨ 10 ਤੋਂ 12 ID ਬਣਾ ਚੁੱਕਾ ਹਾਂ, ਹੁਣ ਸਾਰੀਆਂ ਡਿਲੀਟ ਕਰ ਦਿੱਤੀਆਂ ਹਨ। ਸੋ ਜ਼ੀਨੀਆਜ਼ੀ ਸਾਹਿਬ ਲਿਖਦੇ ਨੇ ਡਾਕਟਰ ਸਾਹਿਬ we really appreciate your discussion and dedication and hard work for hosting such TV 84 is not only a Khalsa channel but it is truly representing all those communities who don't have voice today. Thank you ਜੀ ਨਿਆਜ਼ੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕੰਪਲੀਮੈਂਟ ਲਈ। ਫਿਰ ਉਹਨਾਂ ਨੇ ਪਿਆਰ ਭੇਜਿਆ। ਫਿਰ ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਕਰ ਦਿੱਤੀਆਂ ਹਨ, ਪਤਾ ਨਹੀਂ ਕੀ ਕਰ ਦਿੱਤੀਆਂ ਹਨ, ਉਹਨੇ ਮੇਰੇ ਖਿਆਲ ਉਹਨੂੰ ਕੰਪਲੀਟ ਕੀਤਾ ਹਨ ਆਪਣੇ ਵਾਕ ਨੂੰ। ਸੋ ਕਵਲਜੀਤ ਸਿੰਘ ਜੀ ਲਿਖਦੇ ਨੇ ਦਾ ਵਰਸਟ ਥ੍ਰੈਟ ਟੂ ਸਿੱਖ ਪੰਥ ਵਿੱਚ ਵਰਕ ਫॉर ਸਰਬੱਤ ਦਾ ਭਲਾ ਇਜ਼ ਟੈਰਰਿਸਟ ਹਾਂਜੀ traitors from within. History is the evidence. ਸੋ ਫਿਰ ਮਨਿੰਦਰ ਸਿੰਘ ਬੁੱਟਰ ਜੀ ਸਾਨੂੰ ਲਿਖਦੇ ਨੇ ਸਿੰਘ ਜੀ ਬਿੱਲਾ ਰੰਗਾ ਜੋ ਕੁਝ ਕਰ ਰਹੇ ਹਨ ਕੌਮ ਦੇ ਹੱਕ ਵਿੱਚ ਹੋ ਰਿਹਾ ਹੈ। ਸਿੰਘ ਜੀ 80 ਤੋਂ ਆਈ ਥਿੰਕ ਹੈ ਨਾ ਇਹੀ ਹੈ 80 ਤੋਂ 85 ਸੁਨੇਹੇ ਤੁਹਾਡੇ ਲਈ ਹੁੰਦੇ ਹਨ, ਪੜ੍ਹ ਕੇ ਚੰਗੇ ਹੀ ਸੁਣਿਆ ਕਰੋ। ਸੋ ਫਿਰ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ ਮੇਰੇ ਸੁਨੇਹੇ ਜ਼ਿਆਦਾ ਗਾਇਬ ਹੀ ਕਰ ਦਿਆ ਕਰੋ। ਫਿਰ ਨਾਸਰ ਖਾਨ ਜੀ ਲਿਖਦੇ ਨੇ ਗੁੱਡ ਟੂ ਸੀ ਯੂ। ਜ਼ਾਫਰ ਇਕਬਾਲ ਜੀ ਥੰਮ ਅਪ ਭੇਜਦੇ ਨੇ ਸਾਨੂੰ। ਮੈਂ ਹੁਣ ਤੁਹਾਡੇ ਤੋਂ ਲੈਣਾ ਤਾਹਿਰ ਡੋਗਰ ਕਹਿੰਦੇ ਨੇ डॉक्टर साहब मोदी और अमित शाह दोनों एक ही मिशन पर हैं, इंडिया से बाकी मज़हब ख़त्म कर दें और इंडिया सिर्फ हिंदू के लिए ही हो। इन दोनों डेविल्स का मिशन है। बिल्कुल तुसी ठीक फरमाया ताहिर डोगर जी, और यही रीज़न है कि सानू इकट्ठे होकर लड़ाई लड़न की लोड़ है। और ये इसी तरह मनिंदर सिंह बुट्टर कहते हैं कि आने वाले समय सिख सिद्धांत नरम पर खंडे की धार, ये उन्होंने कल भी कामेंट किया सी। और इसी तरह पाकिस्तान कैनेडा की ID तो नासिर खान फिर लिखते हैं वेरी इंटरेस्टिंग कंपैरिजन। आई हैव सम सिख स्टूडेंट्स दे डोंट इवन नो द डिफरेंस बिटवीन डिफरेंस प्लीज़ टेल मी अबाउट टर्बन। ਅਸੀਂ ਇਹ ਇਸ਼ੂ ਵੀ ਜਿਵੇਂ ਮੈਂ ਕਿਹਾ ਵੀ ਜੇ ਤੁਸੀਂ ਸਾਨੂੰ ਥੋੜਾ ਫਾਰਮਲ ਈਮੇਲ ਦੇ ਵਿੱਚ SOS@tv84.tv ਤੇ ਭੇਜ ਦਿਓ ਤਾਂ ਫਿਰ ਸਾਡੇ ਲਈ ਈਜ਼ੀ ਹੁੰਦਾ ਹੈ। ਅਸੀਂ ਉਹਨਾਂ ਨੂੰ ਜ਼ਰੂਰ ਇਹਨੂੰ ਪੱਗ ਨੂੰ ਦਸਤਾਰ ਕਹਿੰਦੇ ਨੇ, ਜ਼ਾਹਰ ਹੈ ਪਰਸ਼ੀਅਨ ਲਫ਼ਜ਼ ਹੈ, ਔਰ ਇਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ। ਔਰ ਮੈਗਾ ਮਾਈਂਡ ਜਿਹੜੇ ਸਾਡੇ ਹਮੇਸ਼ਾ ਹੀ ਐਡਮਾਇਰਰ ਨੂੰ ਕਹਿੰਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਟੂ ਆਲ। ਥਿੰਗਸ ਆਰ ਹੌਟਿੰਗ ਅਪ ਇਨ ਇੰਡੀਆ, ਦੇ ਵਿਲ ਫਾਈਟ an Israel war, but this is Pakistan, not Palestine. Long live Khalistan and Pakistan, free Kashmir. ਮੈਗਾ ਮਾਈਂਡ ਤੁਸੀਂ ਬਿਲਕੁਲ ਠੀਕ ਕਿਹਾ। ਕਸ਼ਮੀਰ ਦੇ ਵਿੱਚ ਵੀ ਜਿਹੜੀ ਪਾਲਿਸੀ ਹੈ ਇਹ ਮੋਸਾਦ ਇਜ਼ਰਾਈਲ ਤੋਂ ਇਹ ਲੈ ਕੇ ਆਏ ਨੇ, ਉਸ ਦਾ ਉਹਨੂੰ ਇੰਪਲੀਮੈਂਟ ਕਰ ਰਹੇ ਨੇ, ਪਰ ਇਹ ਇਹਨਾਂ ਦੀ ਅਲਟੀਮੇਟਲੀ ਕਵਰ ਹੀ ਬਣੇਗੀ। ਔਰ ਜਿਹੜਾ ਸਰਫਰਾਜ਼ ਅਹਿਮਦ ਕਹਿੰਦੇ ਡਾਕਟਰ ਸਾਹਿਬ ਸਲਾਮ, ਪਾਕਿਸਤਾਨ ਵਿੱਚ ਫਜਰ ਦੀ ਨਮਾਜ਼ ਦਾ ਟਾਈਮ ਹੈ ਹੁਣ, ਤੇ ਮੈਂ ਦੁਆ ਕਰਨਾ ਹਾਂ ਕਿ ਕਸ਼ਮੀਰ ਤੇ ਖਾਲਿਸਤਾਨ ਛੇਤੀ ਬਣ ਜਾਣ। ਵੀ ਲਵ ਐਂਡ ਰਿਸਪੈਕਟ ਯੂ। ਮੇਰਾ ਕਮੈਂਟ ਵੀ ਪੜ੍ਹਿਓ। ਸਰਫਰਾਜ਼ ਅਹਿਮਦ ਜੀ ਤੁਹਾਡੇ ਕਮੈਂਟ ਅਸੀਂ ਹਮੇਸ਼ਾ ਹੀ ਉਹਨਾਂ ਦੀ ਐਪਰੀਸ਼ੀਏਟ ਕਰਦੇ ਹਾਂ। ਔਰ ਮੈਂ ਸਮਝਦਾ ਵੀ ਅਲਟੀਮੇਟਲੀ ਵਾਹਿਗੁਰੂ ਅੱਲਾਹ ਤਾਲਾ ਹੀ ਕਰਨ ਕਰਾਉਣ ਦੇ ਸਮਰੱਥ ਹੈ। ਤੁਸੀਂ ਦੁਆ ਕੀਤੀ, ਰੱਬ ਮਿਹਰ ਕਰੇ ਇਹ ਦੋਨੋਂ ਹੀ ਕੌਮਾਂ ਕਸ਼ਮੀਰੀ ਔਰ ਖਾਲਿਸਤਾਨ
ਅਸੀਂ ਇਹ ਹਿੰਦੂ ਤੋਂ ਵੀ ਜਕੜ ਚੋਂ ਆਜ਼ਾਦ ਹੋਈਏ। ਔਰ ਫਿਰ ਇੱਕ ਮੈਂ ਸ਼ਾਹਿਦ ਖਾਨ, ਸਿੱਖਿਜ਼ਮ isn't just a religion but a civilization with its unique ways, history filled with bravery, land filled with richness, TV84 should play a role। ਬਹੁਤ ਬਹੁਤ ਸ਼ੁਕਰੀਆ ਸ਼ਾਹਿਦ ਖਾਨ ਜੀ ਨੇ ਇੱਕ ਸਟੈਪ ਅੱਗੇ ਜਾ ਕੇ ਜਿਹੜੀ ਗੱਲ ਮੈਨੂੰ ਕਹਿਣੀ ਚਾਹੀਦੀ ਸੀ, ਪਰ ਕਿਉਂਕਿ ਮੈਂ ਗੁਰਲੀਨ ਕੌਰ ਹੋਰਾਂ ਦੇ ਰਿਸਪੌਂਸ ਨੂੰ ਹੀ ਜ਼ਿਆਦਾ ਦੇ ਰਿਹਾ ਸੀ ਕਿ ਇਹ ਆਪਣੇ ਆਪ 'ਚ ਇੱਕ ਤਹਿਜ਼ੀਬ ਹੈ ਔਰ ਇਹਦਾ ਕੋਈ ਵੀ ਬ੍ਰਾਹਮਣਵਾਦ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਜੀ। ਡਾਕਟਰ ਸਾਹਿਬ ਤੇ ਲੈਣੇ ਅਪਡੇਟ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।